ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਕਿੱਦਾਂ ਲੱਗਾ ਤੁਹਾਨੂੰ ਇਹ ਸਾਰਾ ਨਜ਼ਾਰਾ, ਇਸ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਜਿਹੜਾ ਇਹ ਨਗਰ ਕੀਰਤਨ ਹੋ ਨਿਬੜਿਆ? ਸੋ ਕਿਸ ਤਰ੍ਹਾਂ ਤੁਸੀਂ ਮਹਿਸੂਸ ਕੀਤਾ, ਤੁਹਾਨੂੰ ਕਿਸ ਤਰ੍ਹਾਂ ਇਹ ਸਾਰਾ ਨਜ਼ਾਰਾ ਲੱਗਾ? ਸਿੱਖ ਸੰਗਤਾਂ ਵੀ ਆਣ ਕੇ ਤੁਹਾਨੂੰ ਮਿਲੀਆਂ ਨੇ, ਪਿਕਚਰਸ ਵੀ ਕਰਵਾਈਆਂ ਨੇ, ਕੀ ਫੀਲ ਕਰਦੇ ਹੋ? ਦੇਖੋ, ਵੈਸੇ ਤਾਂ ਜਦੋਂ ਵੀ ਕਿਤੇ ਕੋਈ ਆਮ ਮੇਲਾ ਵੀ ਹੁੰਦਾ ਹੈ ਤੇ ਪੰਜਾਬੀ ਦਾ ਅਖਾਣ ਹੈ ਕਿ ਮੇਲਾ ਭਰਿਆ ਹੀ ਛੱਡਣਾ ਚੰਗਾ ਹੁੰਦਾ ਹੈ, ਤੇ ਉਹਨਾਂ ਮੇਲਿਆਂ ਨਾਲ ਵੀ ਜੁੜੀਆਂ ਹੋਈਆਂ ਕੌੜੀਆਂ ਮਿੱਠੀਆਂ ਯਾਦਾਂ ਹੁੰਦੀਆਂ ਨੇ। ਪਰ ਅਸੀਂ ਜਿਸ ਇਕੱਠ ਦੀ ਗੱਲ ਕਰ ਰਹੇ ਹਾਂ, ਜਿੱਥੇ ਲਗਭਗ 5 ਲੱਖ ਸਿੱਖਾਂ ਨੇ ਪਿਛਲੇ 2 ਹਫ਼ਤਿਆਂ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਹੈ, ਅੱਜ ਦੀ ਗੈਦਰਿੰਗ ਜਿਹੜੇ ਇਹਨਾਂ ਦੇ ਪੁਲਿਸ ਰੈਕਰਡ ਨੇ ਜਾਂ ਥਰੂ ਡਰੋਨ ਜਿਹੜੀ ਕੈਲਕੂਲੇਸ਼ਨ ਹੈ ਉਹ ਆਲਮੋਸਟ 3 ਲੱਖ ਦੇ ਨੇੜੇ ਤੇੜੇ ਪਹੁੰਚੀ ਹੈ। ਔਰ ਅਸੀਂ ਪਿਛਲੇ 4 ਦਿਨ ਤੋਂ ਜਿਹੜੀ ਫਿਜ਼ਾ 'ਚ ਅਸੀਂ ਰਹਿ ਰਹੇ ਸੀ, ਸਾਡੀ ਕੋਸ਼ਿਸ਼ ਸੀ ਕਿ TV 84 ਦੇ ਇਸ ਮਾਧਿਅਮ ਰਾਹੀਂ ਸਾਡੇ ਲੱਖਾਂ ਵਿਊਅਰਸ ਤੱਕ ਵੀ ਪਹੁੰਚੇ। ਮੈਂ ਆਪਣੀ ਟੈਕਨੀਕਲ ਟੀਮ ਦਾ ਵੀ, ਤੁਹਾਡਾ ਵੀ, ਦੂਸਰੇ ਐਂਕਰਸ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਰਾਤਾਂ ਜਾਗੇ ਹੋ। ਤੁਸੀਂ ਬੜੀ ਮੁਸ਼ਕਲ ਦੇ ਨਾਲ ਇਸ ਪੀਰੀਅਡ ਨੂੰ, ਕਿਉਂਕਿ ਜੇ ਅਸੀਂ ਮਿਡਨਾਈਟ ਤੱਕ ਕਵਰ ਕਰ ਰਹੇ ਹਾਂ ਤੇ ਅਰਲੀ ਮਾਰਨਿੰਗ ਵੀ, ਜਿਵੇਂ ਨਿਸ਼ਾਨ ਸਾਹਿਬ ਦੀ ਸੇਵਾ ਸੀ, ਸਾਡੀ ਟੀਮ 6 ਵਜੇ ਇੱਥੇ ਮੌਜੂਦ ਸੀ। ਲੇਕਿਨ ਜਿਹੜਾ ਸਾਨੂੰ ਇਸ ਵਾਰ ਵੀ ਨਜ਼ਰ ਆਇਆ, ਹਾਲਾਂਕਿ TV 84 ਲਈ ਅਸੀਂ ਪਿਛਲੇ 12 ਸਾਲ ਤੋਂ ਕਵਰ ਕਰ ਰਹੇ ਹਾਂ ਔਰ ਲਗਾਤਾਰਤਾ ਨਾਲ ਲਗਭਗ 35 ਸਾਲ ਤੋਂ ਮੈਂ ਹਰ ਸਾਲ ਇੱਥੇ ਹੁੰਦਾ ਹੈ, ਪਰ ਬਦਲੀ ਫਿਜ਼ਾ ਤੁਸੀਂ ਮਹਿਸੂਸ ਕਰ ਸਕਦੇ ਹੋ। ਬਿਲਕੁਲ। ਜਦੋਂ 1990 ਦੇ ਵਿੱਚ 91-92 ਦੇ ਦੌਰ 'ਚ ਮੂਵਮੈਂਟ ਸਿਖਰਾਂ ਤੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਵੱਡੇ ਫਲੋਟ ਉਹ ਸ਼ਹੀਦਾਂ ਦੀਆਂ ਤਸਵੀਰਾਂ ਕੈਰੀ ਕਰਦੇ ਸੀ ਕਿ ਭਾਈ ਫਲਾਂ ਸ਼ਹੀਦ, ਫਲਾਂ ਸ਼ਹੀਦ। ਇਸ ਵਾਰ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਮੈਸੇਜ ਸੀ ਉਹ ਤਾਂ ਖਾਲਿਸਤਾਨ ਦੀ ਕਾਇਮੀ ਸੀ। ਹੁਣ ਅਸੀਂ ਬਿਗਨਿੰਗ ਤੋਂ ਐਂਡ ਤੱਕ ਜੇ ਸੈਂਕੜੇ ਲੰਗਰ ਔਰ ਦੂਸਰੇ ਜਿਹੜੇ ਨੇ ਜਿਨ੍ਹਾਂ ਨੂੰ ਤੁਸੀਂ ਸ਼ੋਰੂਮ ਵਾਂਗ ਕਹਿ ਸਕਦੇ ਹੋ, ਪਰ ਇਹ ਸ਼ੋਰੂਮ ਤੇ ਕੋਈ ਪੈਸੇ ਨਹੀਂ ਮੰਗਦਾ, ਸਗੋਂ ਤੁਹਾਨੂੰ ਰੋਕ ਕੇ ਉਹ ਜ਼ਬਰਦਸਤੀ ਗਿਫਟਸ ਵੀ ਦੇ ਰਹੇ ਨੇ ਔਰ ਲੰਗਰ ਵੀ ਛਕਾ ਰਹੇ ਨੇ। ਤਾਂ ਤੁਸੀਂ ਦੇਖੋਗੇ ਕਿ ਬਿਗਨਿੰਗ ਤੋਂ ਐਂਡ ਤੱਕ ਖਾਲਿਸਤਾਨ ਦੇ ਝੰਡੇ ਨੇ। ਜੋ ਫਿਜ਼ਾ ਅੰਦਰ ਸੀ ਦੀਵਾਨ ਦੇ ਰਾਤ, ਜਿਨ੍ਹਾਂ ਨੂੰ ਮੌਕਾ ਬਣਿਆ ਅੰਦਰ ਦਾ ਦੀਵਾਨ ਦੇਖਣ ਦਾ, ਬੇਸ਼ੱਕ ਪ੍ਰਬੰਧਕੀ ਨਿਜ਼ਾਮ ਜਿਨ੍ਹਾਂ ਚੋਂ ਕੁਛ ਦੇ ਜਿਹੜੇ ਸਬੰਧ ਨੇ ਉਹ ਸਰਕਾਰੀ ਦਾਇਰਾਕਾਰ ਨਾਲ ਰਲੇ ਹੁੰਦੇ ਨੇ, ਲੇਕਿਨ ਇਹਦੇ ਬਾਵਜੂਦ ਜਦੋਂ ਖਾਲਿਸਤਾਨ ਜ਼ਿੰਦਾਬਾਦ ਦੀਵਾਨ ਹਾਲ 'ਚੋਂ ਗੂੰਜਿਆ ਤੇ ਇਵੇਂ ਲੱਗਦਾ ਸੀ ਕਿ ਕੁੱਲ ਆਲਮ ਜਿਹੜਾ ਹੈ ਉਸ ਦੇ ਵਿੱਚ ਖਾਲਿਸਤਾਨ ਦੀ ਆਵਾਜ਼ ਸੁਣਾਈ ਦੇ ਰਹੇ ਹੋਏ, ਕਿਉਂਕਿ ਇਹਨਾਂ 3 ਮਹੀਨਿਆਂ ਨੇ ਗੇਮ ਬਹੁਤ ਜ਼ਿਆਦਾ ਬਦਲੀ ਹੈ। ਜਿਵੇਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ 18 ਜੂਨ ਨੂੰ ਹੁੰਦੀ ਹੈ ਔਰ 18 ਸਤੰਬਰ ਨੂੰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕਹਿੰਦੇ ਨੇ ਕਿ ਇੰਡੀਅਨ ਸਟੇਟ ਇਹਦੇ ਲਈ ਜ਼ਿੰਮੇਵਾਰ ਹੈ। 18 ਸਤੰਬਰ ਤੋਂ ਜਦੋਂ ਅੱਜ ਅਸੀਂ ਇਹ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਆਏ ਹਾਂ, ਇਹਨਾਂ 6 ਹਫ਼ਤਿਆਂ ਨੇ ਗੇਮ ਹੋਰ ਬਦਲ ਕੇ ਰੱਖ ਦਿੱਤੀ। ਅੱਜ ਭਾਰਤ ਦਾ ਇਮੇਜ ਐਜ਼ ਏ ਰੋਗ ਸਟੇਟ, ਕਿ ਜਿਹੜਾ ਕਿਸੇ ਮੁਲਕ ਦੇ ਵਿੱਚ ਜਾ ਕੇ ਉਹਨਾਂ ਦੀ ਸੋਵਰਨਿਟੀ ਨੂੰ ਵਾਇਓਲੇਟ ਕਰਕੇ ਉਹਨਾਂ ਦੇ ਸ਼ਹਿਰੀ ਦਾ ਖੂਨ ਵਗਾ ਸਕਦਾ ਹੈ। ਹਰਦੀਪ ਸਿੰਘ ਨਿੱਜਰ ਦਾ ਕੇਸ ਇੱਕ ਕਲਾਸ ਕੇਸ ਬਣ ਗਿਆ। ਇਸੇ ਤਰ੍ਹਾਂ ਪਿਛਲੇ ਦਿਨਾਂ 'ਚ ਜਿਵੇਂ ਕਤਰ ਦੀ ਅਦਾਲਤ ਨੇ ਭਾਰਤੀ ਨੇਵੀ ਦੇ 8 ਆਲਾ ਜਿਹੜੇ ਰਿਟਾਇਰਡ ਆਫੀਸਰ ਕਮਾਂਡੈਂਟ ਲੈਵਲ ਦੇ, ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਔਰ ਰੀਜ਼ਨ ਕਿ ਉਹਨਾਂ ਦੀ ਉਹ 8 ਹੀ ਆਫੀਸਰ ਜਿਹੜੇ ਨੇ ਉਹ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਦੇ ਲਈ, ਜਿਹੜਾ ਮੋਸਾਦ ਦੇ ਲਈ ਕੰਮ ਕਰ ਰਹੇ ਸੀ। ਸੋ ਜ਼ਾਹਿਰ ਹੈ ਕਿ ਇੰਡੀਅਨ ਏਜੰਸੀ ਰਾਹ ਦਾ ਹੀ ਉਹ ਦਸਤਾ ਸੀ ਜਿਹੜਾ ਉਹਨਾਂ ਦੇ ਲਈ ਮੋਸਾਦ ਲਈ ਕੰਮ ਕਰ ਰਿਹਾ ਸੀ। ਸੋ ਇਹਨੇ ਭਾਰਤ ਦਾ ਇਮੇਜ ਜਿਹੜਾ ਹੈ, ਜਿਵੇਂ ਇਹਨਾਂ 6 ਹਫ਼ਤਿਆਂ ਦੇ ਵਿੱਚ ਅਰਸ਼ ਤੋਂ ਫਰਸ਼ ਤੇ ਪਟਕਿਆ ਗਿਆ। G20 ਦਾ ਬਹਾਨਾ ਬਣਾ ਕੇ ਉਹ ਆਪਣੇ ਆਪ ਨੂੰ ਵਰਲਡ ਗੁਰੂ ਸਮਝਣ ਲੱਗ ਗਏ ਸੀ। ਸੋ ਅਸੀਂ ਸਮਝਦੇ ਹਾਂ, ਬਾਕੀ ਅਕਾਲ ਪੁਰਖ ਦੇ ਹੱਥ ਵਸ ਹੈ। ਕੱਲ ਦੇ ਦੀਵਾਨ 'ਚ ਵੀ ਮੈਂ ਕਿਹਾ ਸੀ ਕਿ ਟਾਈਮ ਐਂਡ ਸਪੇਸ, ਦੇਸ਼ ਤੇ ਕਾਲ, ਇਹ ਰੱਬ ਦੇ ਕੋਲ ਹੁੰਦੇ ਨੇ। ਇੱਕ ਗੱਲ ਜਿਹੜੀ ਮੈਂ ਸਮਝਦਾ 35 ਮਿਲੀਅਨ ਸਿੱਖ ਨੇਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਲੱਗਦੀ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਤੇ ਦੂਸਰਾ, ਜੋ ਉਤਸ਼ਾਹ ਯੰਗਰ ਜਨਰੇਸ਼ਨ 'ਚ ਆਈ, ਤੁਸੀਂ ਦੇਖਿਆ ਹੋਵੇਗਾ ਕਿ ਇੱਥੋਂ ਦੇ ਜੰਮੇ ਪਲੇ ਬੱਚੇ ਬੱਚੀਆਂ, ਭਾਵੇਂ ਕੋਈ ਸਿੱਖ ਐਜੂਕੇਸ਼ਨ ਪ੍ਰੋਜੈਕਟ ਤੇ ਕੰਮ ਕਰ ਰਿਹਾ ਹੈ, ਕੋਈ ਵਿਦਨ ਸਿਸਟਮ ਹਿਊਮਨ ਰਾਈਟਸ ਲਈ ਕੰਮ ਕਰ ਰਿਹਾ ਹੈ, ਕਿਸੇ ਦਾ ਕੋਈ ਹੋਰ ਪ੍ਰੋਜੈਕਟ ਹੈ, ਪਰ ਹਰ ਇੱਕ ਨੂੰ ਹੈ ਕਿ ਵੀ ਅਸੀਂ ਖਾਲਸਾ ਹੈ, ਸਾਡੀ ਪਛਾਣ ਬਤੌਰੇ ਸਿੱਖ ਹੈ
ਔਰ ਖਾਲਿਸਤਾਨ ਦੇ ਕਨਸੈਪਟ ਨੂੰ ਵੀ ਮੈਂ ਇਹ ਵੀ ਕਲੀਅਰ ਕਰਦੇ ਹਾਂ, ਕਿਉਂਕਿ ਸਾਡੇ ਇਸ ਪ੍ਰੋਗਰਾਮ ਨੂੰ ਦੁਸ਼ਮਣ ਦੇ ਸੈੱਲ 'ਚ ਵੀ ਦੇਖਿਆ ਜਾਂਦਾ ਹੈ ਕਿ ਖਾਲਿਸਤਾਨ ਦੀ ਕਾਇਮੀ ਦਾ ਮਤਲਬ ਕਿਸੇ ਧਰਮ ਦੀ ਖਿਲਾਫਤ ਨਹੀਂ ਹੈ। ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਂਦਾ ਹੈ ਤੇ ਉਸ 'ਚ ਪੰਡਤ ਰਾਮਾਨੰਦ ਵੀ ਨੇ, ਉਸ 'ਚ ਭਗਤ ਕਬੀਰ ਜੀ ਵੀ ਨੇ, ਉਹਦੇ 'ਚ ਭਗਤ ਰਵਿਦਾਸ ਜੀ ਵੀ ਨੇ, ਉਹਦੇ 'ਚ ਬਾਬਾ ਫਰੀਦ ਜੀ ਵੀ ਬੈਠੇ ਨੇ। ਸੋ ਜਦੋਂ ਅਸੀਂ ਖਾਲਿਸਤਾਨ ਨੇਸ਼ਨ ਦੀ ਗੱਲ ਕਰਦੇ ਹਾਂ, ਜਿਹਦਾ ਬਾਰਡਰ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਡਿਸਕ੍ਰਾਈਬ ਕਰਦੇ ਹਾਂ, ਤੇ ਫਿਰ ਸਾਡਾ ਇਹ ਐਲਾਨਨਾਮਾ ਹੈ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਹਰ ਇੱਕ ਦੇ ਲਈ ਪਰਸੂਟ ਆਫ ਹੈਪੀਨੈਸ ਹੋਏਗਾ। ਔਰ ਅਮਰੀਕਾ ਦੇ ਵਿੱਚ ਪੋਲੀਟੀਕਲੀ ਵੀ ਜਿਸ ਲੈਵਲ ਦੇ ਉੱਤੇ ਇੱਕ ਸਪੋਰਟ ਜਿਹੜੀ ਹੈ ਦੁਨੀਆ ਦੇ ਵਿੱਚ ਬਣੀ ਹੈ, ਜਿਸ ਲਿਹਾਜ਼ ਦੇ ਨਾਲ ਇਸ ਵੇਲੇ ਈਵਨ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਉਹ ਭਾਰਤੀ ਗੇਮ ਨੂੰ ਸਮਝਦੀਆਂ ਨੇ। ਜੇ ਤੁਸੀਂ ਪਿਛਲੇ 2 ਦਿਨਾਂ ਤੋਂ ਦੇਖਿਆ ਹੋਏ ਕਿ ਕੱਲੀ ਇਸ ਯੂਬਾ ਸਿਟੀ ਸਟਰ ਕਾਉਂਟੀ ਪੁਲਿਸ ਹੀ ਨਹੀਂ, LA ਤੋਂ ਲੈ ਕੇ ਸੈਨ ਫਰਾਂਸਿਸਕੋ ਤੱਕ ਵੱਡਾ ਜਿਹੜਾ ਨੈਟਵਰਕ ਹੈ ਪੁਲਿਸ ਦਾ, ਉਹਨੇ ਸਿਕਿਉਰਿਟੀ ਥਰੋ ਕੀਤੀ ਹੋਈ ਹੈ, ਕਿਉਂਕਿ ਉਹ ਇਹ ਸਮਝਦੇ ਨੇ ਕਿ ਭਾਰਤੀ ਏਜੰਸੀਆਂ ਕੋਈ ਗੰਦੀ ਖੇਡ ਖੇਡ ਸਕਦੀਆਂ ਨੇ। ਸੋ ਅਸੀਂ ਜਿੱਥੇ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ TV 84 ਨੇ 12-13 ਸਾਲਾਂ 'ਚ ਆਪਣੀ ਕਿੰਨੀ ਥਾਂ ਆਪਣੇ ਲੋਕਾਂ ਦੇ ਦਿਲਾਂ 'ਚ ਵਡਾਈ ਹੈ, ਉਸ ਦਾ ਅੰਦਾਜ਼ਾ ਸਾਨੂੰ ਇਸ ਕਿਸਮ ਦਾ ਇਕੱਠਾਂ 'ਚ ਆ ਕੇ ਮਿਲਦਾ ਹੈ। ਇਹਨਾਂ 3 ਦਿਨਾਂ 'ਚ ਹੁਣ ਵੀ ਮੈਂ ਜਦੋਂ ਗੱਲ ਕਰ ਰਿਹਾ, ਅਸੀਂ ਲਗਭਗ 9 ਵਜੇ ਦੇ ਕਰੀਬ ਆ ਗਏ ਔਰ 5 ਘੰਟੇ ਖੜੇ ਰਹਿੰਦੇ ਆ। ਇਹ ਸੀ ਕਿ ਹਰ ਕੋਈ ਤਸਵੀਰ ਲਾਉਣਾ ਚਾਹੁੰਦਾ ਹੈ, ਕੋਈ ਥੈਂਕ ਯੂ ਕਰਨ ਆਉਂਦਾ ਹੈ, ਕੋਈ ਬੱਚਿਆਂ ਨੂੰ ਅਸੀਸ ਦਿਵਾਉਣਾ ਚਾਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਅਸੀਂ ਨਿਸ਼ਕਾਮ ਭਾਵਨਾ ਦੇ ਨਾਲ ਸਾਡੀ ਕੋਸ਼ਿਸ਼ ਹੈ ਕਿ TV 84 ਸੱਚ, ਹੱਕ, ਇਨਸਾਫ ਦਾ ਪਹਿਰੇਦਾਰ ਬਣੇ, ਅਲੰਬਰਦਾਰ ਬਣੇ, ਕਿਸੇ ਧਰਮ ਦੀ ਖਿਲਾਫਤ ਨਹੀਂ ਹੈ। ਅਸੀਂ ਉਹੀ ਹੱਕ ਮੰਗਦੇ ਜੋ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਆਫ ਹਿਊਮਨ ਰਾਈਟਸ ਦਿੰਦਾ ਹੈ, ਜੋ ਇੰਟਰਨੈਸ਼ਨਲ ਲਾਅ ਦਿੰਦਾ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਸਵੈ ਨਿਰਣੇ ਦੇ ਹੱਕ ਦਾ। ਤੇ ਸਤਿਗੁਰੂ ਰਹਿਮਤ ਕਰਨ, ਅਸੀਂ ਜਦੋਂ ਅਗਲੇ ਵਰੇ 45ਵੀਂ ਪੈਰੇਡ ਹੋਣੀ ਹੈ ਆਈਏ, ਤੇ ਜੇ ਗੁਰੂ ਨੇ ਚਾਹਿਆ ਹੋ ਸਕਦਾ ਹੈ ਕਿ ਅੱਜ ਅਸੀਂ ਖਾਲਿਸਤਾਨ ਦੀ ਆਜ਼ਾਦੀ ਦੀ ਉਮੰਗ ਦੇ ਨਾਲ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਹਾਂ। ਉਦੋਂ ਆਫੀਸ਼ੀਅਲੀ ਸਾਡਾ ਝੰਡਾ ਉਦੋਂ ਤੱਕ ਯੂਨਾਈਟਿਡ ਨੇਸ਼ਨਸ 193 ਝੰਡਿਆਂ ਦੇ ਨਾਲ ਲੱਗਾ ਹੋਏ। ਔਰ ਜਿਵੇਂ ਪਿਛਲੇ ਦਿਨਾਂ 'ਚ ਵਰਲਡ ਸਿੱਖ ਪਾਰਲੀਮੈਂਟ ਦੀ ਕਾਰਵਾਈ 7 ਘੰਟੇ ਚੱਲੀ, ਅੱਜ ਬਹੁਤ ਸਾਰਿਆਂ ਨੇ ਆ ਕੇ ਤਾਰੀਫ ਕੀਤੀ। ਉਹਨਾਂ ਨੇ ਕਿਹਾ ਸਾਨੂੰ ਰਿਅਲਾਈਜ਼ ਹੋਇਆ ਕਿ ਕਿਵੇਂ ਸਿੱਖ ਆਪਣੀ ਕਾਰਵਾਈ ਨੂੰ ਇਸ ਲੈਵਲ ਤੇ ਇਸ ਪ੍ਰੋਫੈਸ਼ਨਲ ਅੰਦਾਜ਼ ਵੀ ਕੰਡਕਟ ਕਰ ਸਕਦੇ ਨੇ। ਇਸੇ ਤਰ੍ਹਾਂ ਖਾਲਿਸਤਾਨ ਰੈਫਰੈਂਡਮ ਜਿਸ ਦੀ ਮੁਹਿੰਮ ਨੇ ਦੁਨੀਆ ਦੇ ਵਿੱਚ ਯੰਗਸਟਰਸ ਨੂੰ ਵੀ ਔਰ ਵੱਡਿਆਂ ਨੂੰ ਵੀ ਇਲੈਕਟ੍ਰੀਫਾਈ ਕੀਤਾ ਹੈ, ਉਹ ਵੀ ਬੜੀ ਕਾਮਯਾਬੀ ਨਾਲ ਚੱਲ ਰਹੀ ਹੈ। 28 ਜਨਵਰੀ ਦਾ ਦਿਨ ਸੈਨ ਫਰਾਂਸਿਸਕੋ ਦੇ ਵਿੱਚ ਰੈਫਰੈਂਡਮ ਵੋਟਾਂ ਦਾ ਮਿਥਿਆ ਗਿਆ। ਸੋ ਅਸੀਂ ਸਮਝਦੇ ਹਾਂ ਕਿ ਇਹ ਉਹ ਵੇਲਾ ਹੈ ਜਿੱਥੇ ਸਾਡੀਆਂ ਸਾਰੀਆਂ ਤਨਜ਼ੀਮਾਂ ਨੂੰ, ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਐਸਾ ਮੰਜਾ ਬਣਾਉਣਾ ਹੈ ਜਿੱਥੇ 35 ਮਿਲੀਅਨ ਸਿੱਖਾਂ ਨੂੰ ਬਿਠਾਉਣਾ ਹੈ। ਮਤਲਬ ਹੁੰਦਾ ਹੈ ਕਿ ਵੀ ਤੁਸੀਂ ਕ੍ਰਾਸ ਪਰਪਸ ਦੇ ਕੰਮ ਨਾ ਕਰੋ, ਕਿਸੇ ਨੂੰ ਛੁਟਿਆਓ ਨਾ, ਇਹ ਨਾ ਦਾਵਾ ਕਰੋ ਕਿ ਜੀ ਖਾਲਿਸਤਾਨ ਸਾਥੋਂ ਹੀ ਸ਼ੁਰੂ ਹੋਇਆ ਤੇ ਸਾਡੇ ਤਾਂ ਹੀ ਮੁੱਕਣਾ ਨਹੀਂ। ਜੇ ਅੱਜ ਅਸੀਂ ਇੱਥੇ ਖਲੋ ਕੇ 44 ਸਾਲ ਬਾਅਦ ਗੱਲ ਕਰ ਰਹੇ ਹਾਂ ਤੇ ਸਾਡੇ ਸਾਹਮਣੇ 13 ਅਪ੍ਰੈਲ 1978 ਦੇ ਉਹ ਸ਼ਹੀਦ ਨੇ, ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਸਾਥੀ। ਸਾਡੀਆਂ ਅੱਖਾਂ ਦੇ ਸਾਹਮਣੇ ਜੂਨ 84 ਦੇ ਘੱਲੂਘਾਰੇ ਦੇ ਯੋਧੇ ਨੇ, ਸੰਤ ਜਰਨੈਲ ਸਿੰਘ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ। ਅਗਲੇ ਇੱਕ ਦਹਾਕੇ 'ਚ 1 ਲੱਖ ਤੋਂ ਜ਼ਿਆਦਾ ਸਾਡੇ ਗੱਭਰੂ ਨੌਜਵਾਨ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਭਾਈ ਜਗਤਾਰ ਸਿੰਘ ਹਵਾਰਾ ਬੇੜੀਆਂ 'ਚ ਜਕੜੇ ਹੋਏ, ਹੱਥਕੜੀਆਂ 'ਚ ਨੂੜੇ ਹੋਏ, ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਕਿਸਾਨ ਮੂਵਮੈਂਟ ਕਿੰਨੀ ਵੱਡੀ ਮੂਵਮੈਂਟ ਇਨਸਾਨੀ ਇਤਿਹਾਸ ਦੀ, ਉਹ ਸਿੱਖੀ ਨੇ ਲੜੀ ਹੈ। ਸੋ ਸਾਡੀ ਤਾਕਤ ਗੁਰੂ ਹੈ, ਸਾਡੀ ਤਾਕਤ ਗੁਰੂ ਪੰਥ ਹੈ। ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਇਸ ਹੰਕਾਰ 'ਚ ਨਾ ਆਈਏ ਕਿ ਜੀ ਸਭ ਕੁਝ ਸਾਡੇ ਸਿਰ ਤੇ ਖੜਾ ਹੈ। ਕਿਹੜਾ ਬਚਿੱਤਰ ਸਿੰਘ ਕਿਹਦੇ ਸਿਰ ਤੇ ਗੁਰੂ ਨੇ ਹੱਥ ਰੱਖ ਕੇ ਕੀ ਸੇਵਾ ਲੈ ਲੈਣੀ ਹੈ, ਤੇ ਜਿਹੜੇ ਦੁਨੀ ਚੰਦ ਵਾਂਗ ਮਸਤ ਹਾਥੀਆਂ ਤੋਂ ਭਗੌੜੇ ਹੁੰਦੇ ਨੇ ਉਹ ਜ਼ਿੰਦਗੀ ਦੇ ਵੀ ਭਗੌੜੇ ਹੋ ਜਾਂਦੇ ਨੇ। ਸੋ ਸਤਿਗੁਰੂ ਰਹਿਮਤ ਕਰੇ, ਉਹ ਦਿਨ ਦੂਰ ਨਹੀਂ ਹੈ। ਅਗਲਾ ਵਰਾ ਹੋ ਸਕਦਾ ਹੈ ਅਸੀਂ ਖਾਲਿਸਤਾਨ ਦੀ ਲਿਬਰੇਸ਼ਨ ਦਾ ਵਰਾ ਇਸ ਧਰਤੀ ਤੇ ਮਨਾ ਰਹੇ ਹੋਈਏ। ਔਰ ਇਹਨਾਂ ਅਲਫਾਜ਼ ਦੇ ਨਾਲ ਹੀ ਅਸੀਂ ਆਪਣੇ TV 84 ਦੇ ਵਿਊਅਰਸ ਨੂੰ ਵੀ ਜਿਹੜਾ
ਅਖੀਰ ਵਧਾਈ ਦਿੰਦੇ ਹਾਂ ਤੇ ਅਸੀਂ ਯੂਬਾ ਸਿਟੀ ਦੀ ਧਰਤੀ ਤੋਂ ਰੁਖਸਤ ਵੀ ਲੈਂਦੇ ਹਾਂ, ਕਿਉਂਕਿ ਇਹੀ ਆਵਾਜ਼ਾਂ ਅੱਜ ਰਾਤ ਵੀ ਕਈ ਹਫ਼ਤਿਆਂ 'ਚ ਕਈ ਮਹੀਨਿਆਂ 'ਚ ਖਾਲਿਸਤਾਨ ਜ਼ਿੰਦਾਬਾਦ ਦੀਆਂ ਹੀ ਸਾਡੇ ਮਨਾਂ 'ਚ ਗੂੰਜਦੀਆਂ ਰਹਿਣਗੀਆਂ। ਸਾਰੀ ਟੀਮ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਕਿ ਜਿਵੇਂ ਇਹ ਪੋਸੀਬਲ ਹੀ ਨਹੀਂ ਹੁੰਦਾ, ਗੱਲਾਂ ਸਾਰੇ ਕਰਦੇ ਨੇ ਪਰ ਇਸ ਮੁੱਦੇ ਦੇ ਉੱਤੇ ਖੁੱਲ੍ਹ ਕੇ ਆ ਕੇ ਨਾਲ ਖਲੋਣਾ, ਆਪਣੇ ਪਰਿਵਾਰਾਂ ਦੀ ਸੇਫਟੀ ਨੂੰ ਵੀ ਜਿਹੜਾ ਉਹ ਨਜ਼ਰਅੰਦਾਜ਼ ਕਰਨਾ ਇਹ ਸੌਖਾ ਨਹੀਂ ਹੈ। ਸੋ ਤੁਹਾਡੀ ਸਭ ਦੀ ਵੀ ਬਹੁਤ ਵੱਡੀ ਸੇਵਾ ਹੈ। ਜੇ ਸਾਡੇ ਕੋਲ ਇੰਨੀ ਡੈਡੀਕੇਟਿਡ ਟੀਮ ਨਾ ਹੋਏ ਤੇ ਅਸੀਂ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈ। ਸੋ ਤੁਹਾਡਾ ਸਭ ਦਾ ਵੀ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਇਸ ਨਾਲ ਆਪਾਂ ਤੁਹਾਡੀ ਕੋਈ ਇਜਾਜ਼ਤ ਲੈਂਦੇ ਆ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।